ਜੀ। ਕ੍ਰਿਪਟੋ ਕਰੰਸੀਜ਼ ਪਿਛਲੇ ਹਫ਼ਤਿਆਂ ਦੇ ਦੌਰਾਨ ਬਹੁਤ ਬੁਰੀ ਤਰ੍ਹਾਂ ਡਿੱਗੀਆਂ ਹੈਗੀਆਂ। ਹੂੰ, ਕੋਇਨਬੇਸ ਨਾਮ ਦੀ ਜੋ ਕੰਪਨੀ ਹੈਗੀ ਆ ਕ੍ਰਿਪਟੋ ਕਰੰਸੀ ਦੀ, ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਜੋ ਨਵੇਂ ਗ੍ਰੈਜੂਏਟ ਹੈਗੇ ਆ, ਹਾਇਰ ਕੀਤਾ ਸੀ ਤੇ ਜਿਹੜੇ ਨਵੇਂ ਗ੍ਰੈਜੂਏਟ ਹੋਏ ਆ ਯੂਨੀਵਰਸਿਟੀਜ਼ ਦੇ ਵਿੱਚੋਂ, ਤਾਂ ਕਿ ਉਹ ਗ੍ਰੈਜੂਏਸ਼ਨ ਹੋਣ ਤੋਂ ਬਾਅਦ ਆਪਣੀ ਜੌਬ ਸਟਾਰਟ ਕਰ ਸਕਣ। ਪਰ ਪਿਛਲੇ ਹਫ਼ਤੇ ਕੋਇਨਬੇਸ ਨੇ ਉਹ ਜਿੰਨੇ ਵੀ ਲੋਕਾਂ ਨੂੰ ਹਾਇਰ ਕੀਤਾ ਸੀ, ਉਹ ਜਿਨ੍ਹਾਂ ਨੇ ਕੰਮ ਸਟਾਰਟ ਕਰਨਾ ਸੀ, ਉਹਨਾਂ ਨੇ ਕੰਮ ਤਾਂ ਕੀ ਸਟਾਰਟ ਕਰਨਾ ਸੀ, ਉਹਨਾਂ ਨੂੰ ਚਿੱਠੀਆਂ ਪਾ ਦਿੱਤੀਆਂ ਵੀ ਅਸੀਂ ਤੁਹਾਡਾ ਜਿਹੜਾ ਐਕਸੈਪਟੈਂਸ ਸੀਗੀ, ਉਸ ਨੂੰ ਵਾਪਸ ਲੈਣੇ ਹੈਗੇ ਆ, ਵੀ ਅਸੀਂ ਹੁਣ ਹੋਰ ਵੀ ਕੋਈ ਵੀ ਬੰਦਾ ਹਾਇਰ ਨਹੀਂ ਕਰਨਾ। ਇਸ ਕਰਕੇ ਬਹੁਤ ਸਾਰੇ ਨਵੇਂ ਗ੍ਰੈਜੂਏਟ ਜੋ ਖਾਸ ਕਰਕੇ ਕ੍ਰਿਪਟੋ ਕਰੰਸੀ ਮਾਰਕੀਟ ਦੇ ਵਿੱਚ ਜਾਣਾ ਚਾਹੁੰਦੇ ਸੀ, ਉਹਨਾਂ ਦੇ ਸੁਪਨੇ ਚਕਨਾਚੂਰ ਹੋਏ ਹੈਗੇ ਆ। ਕ੍ਰਿਪਟੋ ਕਰੰਸੀ ਕੋਇਨਵੇਸ ਨੇ ਇਕੱਲੇ ਨਵੇਂ ਬੰਦੇ ਹਾਇਰ ਕਰਨ ਤੋਂ ਨਾ ਨਹੀਂ ਕੀਤੀ, ਉਹਨਾਂ ਨੇ ਆਪਣੀ 18% ਵਰਕਫੋਰਸ ਨੂੰ ਵੀ ਲੇ ਆਫ ਕਰ ਦਿੱਤਾ ਹੈਗਾ। ਕਹਿੰਦੇ ਪਈ ਜੋ ਕੁਝ ਪਿਛਲੇ ਹਫ਼ਤਿਆਂ 'ਚ ਵਾਪਰਿਆ, ਆਪਾਂ ਦੇਖਿਆ ਵੀ ਕ੍ਰਿਪਟੋ ਕਰੰਸੀ ਦਾ ਬਹੁਤ ਬੁਰਾ ਹਾਲ ਹੋਇਆ ਹੈਗਾ। ਜੇ ਬਿਟਕੋਇਨ ਦੀ ਗੱਲ ਕਰਦੇ ਜਾਈਏ, ਇੱਕ ਟਾਈਮ ਦੇ ਉੱਤੇ ਬਿਟਕੋਇਨ ਦੀ ਕੀਮਤ $69,000 ਦੇ ਬਰਾਬਰ ਸੀ ਤੇ ਪਿਛਲੇ ਹਫ਼ਤੇ ਉਹ ਘਟ ਕੇ 17,601 ਦੇ ਉੱਤੇ ਪਹੁੰਚ ਗਈ ਸੀਗੀ। ਕਲੈਪਸ ਹੋਇਆ ਕਹਿੰਦੇ ਬਿਲਕੁਲ ਸਟੇਬਲ ਕੋਇਨ ਟੈਰਾ USD ਦਾ। ਮੈਕਰੋ ਇਕਨੋਮਿਕ ਫੈਕਟਰਸ ਦੇ ਮੁਤਾਬਕ ਹਾਈ ਇਨਫਲੇਸ਼ਨ ਤੇ ਹਾਈ ਇੰਟਰਸਟ ਰੇਟ ਜੋ US ਦੇ ਫੈਡਰਲ ਰਿਜ਼ਰਵ ਬੋਰਡ ਨੇ ਅਨਾਉਂਸ ਕੀਤਾ ਪਿਛਲੇ ਹਫ਼ਤੇ, 3 ਕੁਆਟਰ ਬੇਸਿਸ ਪੁਆਇੰਟ 0.75 ਇਨਕਰੀਜ਼ ਕੀਤਾ ਜੀ। ਤੇ ਇਹ ਵੀ ਆਸ ਹੋ ਰਹੀ ਆ ਆਉਣ ਵਾਲੇ ਜੁਲਾਈ ਦੇ ਵਿੱਚ ਭਈ 75 ਬੇਸਿਸ ਪੁਆਇੰਟ ਇੱਕ ਵਾਰੀ ਫੇਰ ਫੈਡਰਲ ਰਿਜ਼ਰਵ ਬੋਰਡ ਇੰਟਰਸਟ ਰੇਟ ਵਧਾ ਸਕਦਾ ਹੈ। ਇਹ 35-40 ਸਾਲਾਂ ਬਾਅਦ ਇੰਨਾ ਵਧਾਇਆ ਗਿਆ ਹੈ। ਜੀ। ਦਹਾਕਿਆਂ ਬਾਅਦ ਜੋ ਇੰਟਰਸਟ ਰੇਟ ਆ, ਉਸ ਨੂੰ ਵਧਾਉਣਾ ਸ਼ੁਰੂ ਕੀਤਾ ਗਿਆ ਆ, ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਆਲਮੋਸਟ ਜੋ ਤੁਸੀਂ ਮਨੀ ਲੈਂਡ ਕਰਨਾ ਸੀ, ਲੋਨ ਲੈਣਾ ਸੀ, ਉਹ ਫ੍ਰੀ ਵਾਂਗੇ ਸੀ। 2.5% 3% ਇੰਟਰਸਟ ਤੁਹਾਡਾ ਘਰਾਂ ਦਾ, ਕਾਰਾਂ ਦਾ ਇੰਟਰਸਟ ਰੇਟ ਬੜਾ ਘੱਟ ਸੀ, ਕ੍ਰੈਡਿਟ ਕਾਰਡ। ਹੁਣ ਇਹ ਸਾਰਾ ਕੁਝ ਉੱਪਰ ਜਾਣਾ ਸ਼ੁਰੂ ਹੋਊਗਾ, ਕਿਉਂਕਿ ਇੰਨਾ ਜ਼ਿਆਦਾ ਇੰਟਰਸਟ ਰੇਟ ਵਧਾਇਆ ਗਿਆ, ਇੱਕਦਮ ਜੰਪ ਕੀਤਾ ਗਿਆ। ਸੋ ਇਹਦਾ ਮੇਨ ਕਾਰਨ ਇਹੀ ਆ, ਫੈਡਰਲ ਰਿਜ਼ਰਵ ਬੋਰਡ ਦੇ ਮੁਤਾਬਕ, ਵੀ ਆਪਾਂ ਇਨਫਲੇਸ਼ਨ ਨੂੰ ਬੀਟ ਕਰਨਾ ਆ। ਸੋ ਜੇ ਇੰਟਰਸਟ ਰੇਟ ਵਧੂਗਾ, ਹੁਣ ਫਿਰ ਲੋਕਾਂ ਦੇ ਵਿੱਚ ਪਰਚੇਜ਼ਿੰਗ ਪਾਵਰ, ਖਰੀਦਣ ਦੀ ਜਿਹੜੀ ਤਾਕਤ ਆ ਕਿਸੇ ਵੀ ਸਮਾਨ ਦੀ, ਉਹ ਘਟ ਜਾਊਗੀ। ਕਿਉਂਕਿ ਹੁਣ ਤੁਸੀਂ ਹਿਸਾਬ ਲਾ ਲਓ ਵੀ ਜੇ ਕਿਸੇ ਦਾ 5 ਲੱਖ ਦਾ ਲੋਨ 2.5% ਤੇ ਸੀ ਤਾਂ ਉਹਦੀ ਕਿੰਨੀ ਪੇਮੈਂਟ ਸੀ, ਤੇ ਜੇ ਹੁਣ ਉਹ 6% ਆਲਰੇਡੀ ਘਰਾਂ ਦਾ ਲੋਨ ਚਲ ਗਿਆ ਤਾਂ ਹੁਣ ਕਿੰਨੀ ਪੇਮੈਂਟ ਹੋਊਗੀ। ਸੋ ਬੰਦਾ ਬਹੁਤ ਵਾਰ ਸੋਚੂਗਾ ਵੀ ਮੈਂ ਇਹ ਅਫੋਰਡ ਕਰ ਸਕੂੰਗਾ ਕਿ ਨਹੀਂ, ਤੇ ਨਾਲੇ ਆਉਣ ਵਾਲੇ ਸਮੇਂ 'ਚ ਹੋਰ ਇੰਟਰਸਟ ਰੇਟ ਉੱਪਰ ਜਾਣਾ ਹੈਗਾ। ਤੇ ਇਸ ਕਰਕੇ ਬਿਟਕੋਇਨ ਦੇ ਉੱਤੇ ਤੇ ਨੈਸਡੈਕ, ਖਾਸ ਕਰਕੇ ਟੈਕਨੋਲੋਜੀ ਸਟਾਕਸ ਹੈਗੇ ਆ, ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਿਆ ਹੈਗਾ।